ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਜ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਰਿਕ ਸਵੈਲਵੈਲ ਦੀ ਜਿਹੜੀ ਅੱਜ ਦੀ ਨਿਊਜ਼ ਆ, ਉਹ ਟੌਪ ਦੀ ਨਿਊਜ਼ USA ਦੇ ਵਿੱਚ ਬਣੀ ਹੋਈ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਾਂਗਰਸਮੈਨ ਜਿਹੜਾ ਐਰਿਕ ਸਵੈਲਵੈਲ ਆ, ਬੇ ਏਰੀਏ ਦਾ ਹੀ ਆ, ਕੈਸਟਰੋ ਵੈਲੀ ਦਾ ਰਹਿਣ ਵਾਲਾ, ਤੇ ਉਹ ਕੈਲੀਫੋਰਨੀਆ ਦੀ ਗਵਰਨਰ ਦੀ ਇਲੈਕਸ਼ਨ ਲੜ ਰਿਹਾ ਤੇ ਆਲਮੋਸਟ ਫਰੰਟ ਰਨਰ ਹੈਗਾ ਆ, ਆਪਾਂ ਇਹ ਕਹਿ ਸਕਦੇ ਹਾਂ, ਡੈਮੋਕ੍ਰੇਟਸ ਦੇ ਵਿੱਚ, ਤੇ ਉਹਦੇ ਚਾਂਸ ਗਵਰਨਰ ਬਣਦੇ ਬਹੁਤ ਜ਼ਿਆਦਾ ਆ। ਪਰ ਹੁਣ ਕੁਝ ਬੀਬੀਆਂ ਜਿਹੜੀਆਂ ਆਈਆਂ ਜਿਨ੍ਹਾਂ ਨੇ ਕਿਹਾ ਵੀ ਐਰਿਕ ਸਵੈਲਵੈਲ ਨੇ ਉਹਨੂੰ ਸੈਕਸ਼ੂਅਲੀ ਉਹਨਾਂ ਨੂੰ ਅਸੌਲਟ ਕੀਤਾ ਹੈਗਾ। ਇੱਕ ਬੀਬੀ ਨੇ ਇਹ ਕਿਹਾ ਵੀ 2 ਸਾਲ ਜੋ ਐਰਿਕ ਸਵੈਲਵੈਲ ਆ ਉਸ ਨੂੰ ਜਿਹੜਾ ਸੈਕਸ਼ੂਅਲੀ ਅਸੌਲਟ ਕਰਦਾ ਰਿਹਾ। ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਕਾਫੀ ਜ਼ਿਆਦਾ ਜਿਹੜੀ ਸਟੋਰੀ ਆ ਰਨ ਕੀਤੀ ਸੀਗੀ। ਐਰਿਕ ਸਵੈਲਵੈਲ ਨੇ ਇਹ ਕਿਹਾ ਵੀ ਮੈਂ 20 ਸਾਲਾਂ ਤੋਂ ਪਬਲਿਕ ਨੂੰ ਸਰਵ ਕਰ ਰਿਹਾ ਐਜ਼ ਏ ਪ੍ਰੋਸੀਕਿਊਟਰ, ਫਿਰ ਕਾਂਗਰਸਮੈਨ, ਤੇ ਮੈਂ ਬੀਬੀਆਂ ਦਾ ਜਿਹੜਾ ਉਹਨਾਂ ਨੂੰ ਬਚਾਇਆ ਹੀ ਹੈਗਾ ਆ, ਤੇ ਇਹਦੇ ਵਿੱਚ ਵੀ ਮੈਂ ਆਪਣੇ ਆਪ ਨੂੰ ਡਿਫੈਂਡ ਕਰੂੰਗਾ। ਸੋ ਈਵਨ ਜਿਸ ਇੱਕ ਬੀਬੀ ਨੇ ਜਿਹੜੇ ਚਾਰਜਸ ਲਾਏ ਆ, ਉਹਨੂੰ ਸੀਜ਼ ਐਂਡ ਰੈਜ਼ਿਸਟ ਆਰਡਰ ਵੀ ਐਰਿਕ ਸਵੈਲਵੈਲ ਆ ਉਹਦੇ ਵਕੀਲ ਵੱਲੋਂ ਭੇਜ ਦਿੱਤਾ ਗਿਆ ਆ। ਬਹੁਤ ਸਾਰੇ ਜਿਹੜੇ ਐਰਿਕ ਸਵੈਲਵੈਲ ਦੇ ਸਪੋਰਟਰਸ ਆ, ਉਹ ਹੁਣ ਕਹਿ ਰਹੇ ਆ ਵੀ ਤੁਹਾਨੂੰ ਜਿਹੜੇ ਕਾਂਗਰਸਮੈਨ ਨੂੰ ਵੀ ਇਸ ਰੇਸ ਦੇ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ, ਜਿਹਦੇ ਵਿੱਚ ਰਿਪਰੈਜ਼ੈਂਟੇਟਿਵ ਜਿਮੀ ਗੋਮੇਜ਼ ਜੋ ਡੈਮੋਕ੍ਰੇਟ ਹੈਗੇ ਲਾਸ ਐਂਜਲਸ ਤੋਂ, ਸੋ ਉਹ ਜਿਹੜੇ ਆ ਕੋ-ਚੇਅਰ ਵੀ ਆ ਉਹਦੀ ਕੈਂਪੇਨ ਕਮੇਟੀ ਦੇ। ਜਿਹੜੀ ਬੀਬੀ ਨੇ ਚਾਰਜ ਲਾਏ ਆ, ਉਹ ਕਹਿੰਦੀ ਵੀ ਮੈਂ 21 ਸਾਲਾਂ ਦੀ ਸੀ ਤੇ ਮੈਂ ਇਹਦੇ ਆਫਿਸ ਦੇ ਵਿੱਚ ਕੈਸਟਰੋ ਵੈਲੀ 'ਚ ਕੰਮ ਕਰਦੀ ਸੀ 2019 ਦੇ ਵਿੱਚ, ਤੇ ਉਸ ਟਾਈਮ ਦੇ ਉੱਤੇ ਜਿਹੜੀਆਂ ਇੱਦਾਂ ਦੇ ਜਿਹੜੇ ਐਨਕਾਊਂਟਰਸ ਹੋਏ ਹੈਗੇ ਆ। ਸੋ ਕਹਿੰਦੀ ਵੀ ਕਈ ਵਾਰ ਹੋਇਆ, ਇੱਕ ਨਹੀਂ ਵੀ ਬਹੁਤ ਵਾਰ। ਸੋ ਸਵੈਲਵੈਲ ਦੇ ਜਿਹੜੇ ਅਟਾਰਨੀ ਆ ਐਲੀਅਸ ਡਬੇਈ, ਉਹਨਾਂ ਨੇ ਸੀਜ਼ ਐਂਡ ਰੈਜ਼ਿਸਟ ਆਰਡਰ ਇਸ ਬੀਬੀ ਨੂੰ ਭੇਜੇ ਹੈਗੇ ਆ ਤਾਂ ਕਿ ਉਹ ਇਹਦੇ ਬਾਰੇ ਜਿਹੜੀ ਕੋਈ ਗੱਲਬਾਤ ਨਾ ਕਰੇ। ਤੇ ਸਵੈਲਵੈਲ ਵਾਰ-ਵਾਰ ਕਹਿ ਰਿਹਾ ਵੀ ਇਹ ਟੋਟਲੀ ਜਿਹੜੀ ਆ ਫਾਲਸ ਇਨਫੋਰਮੇਸ਼ਨ ਹੈਗੀ ਆ, ਬਿਲਕੁਲ ਇਲੈਕਸ਼ਨ ਦੇ ਲਾਗੇ ਆ ਕੇ ਜਿਹੜੀ ਆ ਇਹ ਉਭਾਰੀ ਗਈ ਹੈਗੀ ਆ। ਜੀ, ਹੁਣ ਤੱਕ 4 ਔਰਤਾਂ ਹਰਜੋਤ ਸਿੰਘ ਜੀ ਸਾਹਮਣੇ ਆਈਆਂ ਐਰਿਕ ਸਵੈਲਵੈਲ ਦੇ ਉਲਟ। ਇੱਕ ਜਿਹੜੀ ਫਾਰਮਰ ਸਟਾਫਰ ਆ, ਉਸਨੇ ਤਾਂ ਬਲਾਤਕਾਰ ਦੇ ਜਿਹੜੇ ਸਿੱਧੇ ਦੋਸ਼ ਇਸ ਦੇ ਉੱਤੇ ਲਾਏ ਆ, ਵੀ ਕਹਿੰਦੀ ਵੀ ਮੈਂ ਨਸ਼ੇ 'ਚ ਸੀਗੀ, ਮੇਰੇ ਨਾ ਕਹਿਣ ਦੇ ਬਾਵਜੂਦ ਵੀ ਉਹ ਇਸ ਗੱਲੋਂ ਟਲਿਆ ਨਹੀਂ। ਹੀ ਡਿਡਨਟ ਸਟਾਪ, ਆਈ ਵਾਸ ਪੁਸ਼ਿੰਗ ਹਿਮ ਆਫ ਮੀ ਸੇਇੰਗ ਨੋ। ਇਹ ਔਰਤ ਨੇ CNN ਦੇ ਨਾਲ ਆਪਣੇ ਇਸ ਇਨਸੀਡੈਂਟ ਦੇ ਬਾਰੇ ਦੱਸਿਆ, ਜੋ ਕਿ 2024 ਦੇ ਵਿੱਚ ਵਾਪਰਿਆ, ਤੇ ਕਹਿੰਦੀ ਉਸ ਤੋਂ ਬਾਅਦ ਦੇ ਵਿੱਚ ਮੈਂ ਇਸ ਦੇ ਲਈ ਕੰਮ ਕਰਨਾ ਬੰਦ ਜਿਹੜਾ ਉਹ ਕਰ ਦਿੱਤਾ ਆ। ਸੋ 3 ਹੋਰ ਔਰਤਾਂ ਉਹਨਾਂ ਨੇ CNN ਦੇ ਨਾਲ ਗੱਲ ਕਰਦੇ ਹੋਏ ਇਹ ਜਿਹੜੀਆਂ ਐਲੀਗੇਸ਼ਨਸ ਆ ਉਹ ਸਾਹਮਣੇ ਲੈ ਕੇ ਆਉਂਦੀਆਂ ਆ। ਸੈਕਸ਼ੂਅਲ ਮਿਸਕੰਡਕਟ ਜਿਹੜੇ ਇਹ ਕਾਂਗਰਸਮੈਨ, ਡੈਮੋਕ੍ਰੇਟ ਕਾਂਗਰਸਮੈਨ ਐਰਿਕ ਸਵੈਲਵੈਲ ਆ, ਉਸ ਦੇ ਜਿਹੜੇ ਉਹ ਉਲਟ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਕਹਿ ਰਿਹਾ ਵੀ ਇਹ ਹੋ ਸਕਦਾ ਵੀ ਪੋਲੀਟੀਕਲੀ ਮੋਟੀਵੇਟਡ ਹੁਣ ਅਟਾਰਨੀ ਜਿਹੜੇ ਆ ਉਹਨਾਂ ਨੇ ਇੱਕ ਨਹੀਂ 2 ਔਰਤਾਂ ਨੂੰ ਇਨਫੈਕਟ ਸੀਜ਼ ਐਂਡ ਡਿਸਿਸਟ ਦੇ ਜਿਹੜੇ ਚਿੱਠੀਆਂ ਆ ਉਹ ਇਹਨਾਂ ਨੂੰ ਘੱਲ ਦਿੱਤੀਆਂ ਹੈਗੀਆਂ ਆ। ਸੋ ਇਹਦੇ ਅਟਾਰਨੀ ਨੇ CNN ਨੂੰ ਵੀ ਕਹਿੰਦੇ ਇੱਕ ਲੈਟਰ ਘੱਲੀ ਆ, ਜਿਸ ਦੇ ਵਿੱਚ ਉਹ ਡਿਨਾਈ ਕਰ ਰਿਹਾ ਆ ਵੀ ਸਵੈਲਵੈਲ ਨੇ ਕਦੀ ਵੀ ਨਾਨ ਕੰਸੈਂਸ਼ੂਅਲ ਸੈਕਸ, ਵੀ ਧੱਕੇ ਦੇ ਨਾਲ ਜਿਹੜੀ ਕਿਸੇ ਔਰਤ ਦੇ ਨਾਲ ਇਸ ਤਰੀਕੇ ਦੇ ਨਾਲ ਸੈਕਸ਼ੂਅਲ ਰਿਲੇਸ਼ਨ ਨਹੀਂ ਬਣਾਏ, ਚਾਹੇ ਉਹਦੇ ਸਟਾਫ ਦਾ ਮੈਂਬਰ ਹੀ ਜਿਹੜਾ ਉਹ ਕਿਉਂ ਨਾ ਹੋਵੇ। ਸੋ ਪਰ ਹਰਜੋਤ ਸਿੰਘ ਜੀ, ਜੇ ਹੁਣ ਇੰਨਾ ਧੂੰਆਂ ਨਿਕਲ ਰਿਹਾ ਆ
ਤੇ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਕਹਿੰਦੇ ਵੀ ਕਿਤੇ ਕੋਈ ਚੀਜ਼ ਵਾਪਰੀ ਹੋਈ ਹੋ ਸਕਦੀ ਆ। ਉੱਦਾਂ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਨਾਲ ਇਦਾਂ ਦਾ ਹੋਇਆ। ਆਪਣੇ ਮੌਜੂਦਾ ਰਾਸ਼ਟਰਪਤੀ ਆ ਉਹਨਾਂ ਦਾ ਤਾਂ ਐਨਡੀਏ ਸਾਹਮਣੇ ਆ ਗਿਆ ਸੀਗਾ ਵੀ ਇੱਕ ਜਿਹੜੇ ਸੈਕਸ਼ੂਅਲ ਵਰਕਰ ਦੇ ਨਾਲ ਉਸਨੇ ਜਿਸ ਤਰੀਕੇ ਦੇ ਨਾਲ ਕੀਤਾ, ਫਿਰ ਐਨਡੀਏ ਸਾਈਨ ਕੀਤਾ, ਕਿੰਨੇ ਲੱਖ ਡਾਲਰ ਵੀ ਉਸ ਬੀਬੀ ਨੂੰ ਚੁੱਪ ਰਹਿਣ ਦੇ ਲਈ ਜਿਹੜੇ ਕੀਤੀ ਹੋਈ ਕਰਤੂਤ ਨੂੰ ਲੁਕਾਉਣ ਦੇ ਲਈ, ਉਹ ਚੁੱਪ ਕਰਨ ਦੇ ਲਈ ਵੀ ਦਿੱਤੇ ਜਿਹੜੇ ਉਹ ਸੀਗੇ। ਸੋ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਇਹਦੀ ਚਮੜੀ ਕਿੰਨੀ ਕੁ ਮੋਟੀ ਆ, ਕਿ ਟਰੰਪ ਵਾਂਗੂ ਇਹ ਜਿਹੜੀਆਂ ਐਲੀਗੇਸ਼ਨ ਨੇ ਸਾਰੀਆਂ ਚੀਜ਼ਾਂ ਚੋਂ ਉਹ ਨਿਕਲ ਸਕੂਗਾ, ਜਾਂ ਫਿਰ ਜਾਂ ਉੱਦਾਂ ਕਹਿ ਲਓ ਜਿੱਦਾਂ ਸਿੱਧ ਪੱਧਰੀ ਪੰਜਾਬੀ 'ਚ ਵੀ ਕੀ ਬੇਸ਼ਰਮੀ ਦਿਖਾਊਗਾ, ਜਾਂ ਸ਼ਰਮ ਕਰਕੇ ਜਿਹੜਾ ਉਹ ਕਿਤੇ ਨਾ ਕਿਤੇ ਲਾਂਭੇ ਹੋ ਜਾਊਗਾ। ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਪਰ ਐਰਿਕ ਸਵੈਲਵੈਲ ਦਾ ਜਿਹੜਾ ਇਸ ਟਾਈਮ ਕੈਂਪੇਨ ਆ ਉਹ ਪੂਰੀ ਤਰ੍ਹਾਂ ਇੰਪਲੋਡ ਜਿਹੜਾ ਉਹ ਹੋ ਰਿਹਾ ਆ। ਇਹ ਜਿਹੜੀਆਂ ਸੈਕਸ਼ੂਅਲ ਮਿਸਕੰਡਕਟ ਦੇ ਰੇਪ ਦੇ ਜਿਹੜੇ ਐਲੀਗੇਸ਼ਨ ਉਸ ਦੇ ਉਲਟ ਲੱਗਣ ਤੋਂ ਬਾਅਦ 'ਚ ਇੱਕ ਚਾਈਨੀਜ਼ ਜਾਂ ਕਿ ਕੋਰੀਅਨ ਮੂਲ ਦੀ ਜਿਹੜੀ ਬੀਬੀ ਦੇ ਨਾਲ ਇਸ ਦੇ ਸੰਬੰਧਾਂ ਨੂੰ ਲੈ ਕੇ ਨੈਸ਼ਨਲ ਸੀਕ੍ਰੇਟਸ ਲੀਕ ਹੋਣ ਦੀਆਂ ਜਿਹੜੀਆਂ ਗੱਲਾਂ, FBI ਦੇ ਨਾਲ ਜਿਹੜੀ ਇਨਵੈਸਟੀਗੇਸ਼ਨ, ਉਹ ਵੀ ਚਰਚਾਵਾਂ ਸਵੈਲਵੈਲ ਦੀਆਂ ਪਿਛਲੇ ਸਾਲਾਂ ਦੇ ਵਿੱਚ ਹੁੰਦੀਆਂ ਰਹੀਆਂ ਹੈਗੀਆਂ। ਜੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਟੋਮੈਟਿਕਲੀ ਮਿਲਟਰੀ ਦਾ ਜਿਹੜਾ ਡਰਾਫਟ ਆ ਉਸ ਦੀ ਰਜਿਸਟ੍ਰੇਸ਼ਨ ਕਹਿੰਦੇ ਦਸੰਬਰ ਮਹੀਨੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ। ਸੋ ਇਹ ਜਿਹੜਾ ਉਹ ਦੱਸਿਆ ਜਾ ਰਿਹਾ, ਜਿਹੜਾ ਐਨੂਅਲ ਡਿਫੈਂਸ ਪਾਲਿਸੀ ਬਿੱਲ ਆ ਕਾਂਗਰਸ ਦੇ ਵਿੱਚ, ਜਿਸ ਨੂੰ ਪਿਛਲੇ ਸਾਲ ਕਾਨੂੰਨ ਦੇ ਵਿੱਚ ਰੂਪ ਵਿੱਚ ਸਾਈਨ ਕਰ ਦਿੱਤਾ ਗਿਆ ਸੀਗਾ, ਕਹਿੰਦੇ ਵੀ ਮਿਲਟਰੀ ਡਰਾਫਟ ਪੂਲ ਆ ਉਹ ਇਸ ਦਸੰਬਰ ਤੋਂ ਸ਼ੁਰੂ ਹੋਵੇਗਾ। ਜਿਹੜੇ ਵੀ ਮਰਦ 18 ਤੋਂ 26 ਸਾਲ ਦੀ ਉਮਰ ਦੇ ਵਿੱਚ ਹੈਗੇ ਆ, ਉਹਨਾਂ ਨੂੰ ਪਹਿਲਾਂ ਹੀ ਰਜਿਸਟਰ ਕਰਨਾ ਪੈਂਦਾ ਸਿਲੈਕਟਿਵ ਸਰਵਿਸ ਦੇ ਲਈ, ਜਸਟ ਇਨ ਕੇਸ ਜੇ ਕੋਈ ਡਰਾਫਟ ਦੀ ਰਿਕੁਆਇਰਮੈਂਟ ਹੋਵੇ। ਲਾਸਟ ਟਾਈਮ ਜਿਹੜਾ ਡਰਾਫਟ ਉਹ ਇਫੈਕਟ ਦੇ ਵਿੱਚ ਆਇਆ ਸੀ ਫਰਵਰੀ 1973 ਦੇ ਵਿੱਚ, ਵੀਅਤਨਾਮ ਵਾਰ ਦੇ ਦੌਰਾਨ। ਉਦੋਂ ਡੇਟ ਆਫ ਬਰਥ ਜਿਹਦਾ ਇਸ ਤਰੀਕੇ ਦੇ ਨਾਲ ਹੁੰਦਾ ਸੀ, ਜਾਂ ਤਰੀਕਾਂ ਦੇ ਹਿਸਾਬ ਦੇ ਨਾਲ ਅਨਾਊਂਸ ਕੀਤਾ ਜਾਂਦਾ ਸੀ ਵੀ ਅੱਜ ਇਹਨਾਂ ਦੀ ਵਾਰੀ, ਅੱਜ ਉਹਨਾਂ ਦੀ ਜਿਹੜੀ ਉਹ ਵਾਰੀ ਆ। 46 ਸੂਬੇ ਤੇ ਟੈਰੀਟਰੀਜ਼ ਦੇ ਵਿੱਚ ਆਟੋਮੈਟਿਕ ਰਜਿਸਟ੍ਰੇਸ਼ਨ ਕਹਿੰਦੇ ਆ ਉਹ ਆਲਰੇਡੀ ਇਨ ਪਲੇਸ ਹੈਗੀ ਆ, ਸਿਲੈਕਟਿਵ ਸਰਵਿਸ ਸਿਸਟਮ ਦੀ 2024 ਦੀ ਰਿਪੋਰਟ ਦੇ ਮੁਤਾਬਕ। ਸਿਲੈਕਟਿਵ ਸਰਵਿਸ ਸਿਸਟਮ ਨੇ ਜਿਹੜਾ ਰੂਲ ਪ੍ਰਪੋਜ਼ਲ ਆ ਆਫਿਸ ਆਫ ਇਨਫੋਰਮੇਸ਼ਨ ਐਂਡ ਰੈਗੂਲੇਟਰੀ ਅਫੇਅਰਸ ਨੂੰ ਪਿਛਲੇ ਮਹੀਨੇ ਘੱਲਿਆ ਸੀਗਾ ਵੀ ਇਹ ਜਿਹੜੀ ਪ੍ਰੈਕਟਿਸ ਆ ਇਸ ਨੂੰ ਆਪਾਂ ਨੇਸ਼ਨ ਵਾਈਡ ਕਰ ਦਈਏ, ਵੀ ਜਿਹੜੇ ਰਹਿ ਗਏ ਸੂਬੇ ਆ ਉਹਨਾਂ ਦੇ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾ ਸਕੇ। ਸੋ ਕਹਿੰਦੇ ਇਹ ਕਹਿ ਰਹੇ ਆ ਵੀ ਇਸ ਦਾ ਜੋ ਚੱਲ ਰਹੀ ਲੜਾਈ ਹੈਗੀ ਆ, ਆਨਗੋਇੰਗ ਵਾਰ ਜਿਹੜੀ ਆ ਈਰਾਨ ਦੇ ਨਾਲ, ਉਸ ਦੇ ਨਾਲ ਇਸ ਦਾ ਕੋਈ ਸੰਬੰਧ ਨਹੀਂ ਆ। ਇਸ ਜਿਹੜੇ ਪਾਲਿਸੀ ਨੂੰ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਕਈ ਮਹੀਨੇ ਪਹਿਲਾਂ ਹੀ ਕਰੰਟ ਕੌਨਫਲਿਕਟ ਤੋਂ ਜਿਹੜਾ ਪਾਸ ਆ ਉਹ ਕਰ ਦਿੱਤਾ ਗਿਆ ਸੀਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਚੀਜ਼ ਨੂੰ ਡਿਕਲਾਈਨ ਕਰ ਦਿੱਤਾ ਰੂਲ ਆਊਟ ਕਰਨ ਦੇ ਲਈ ਵੀ ਕੀ ਉਹ US ਦੇ ਟਰੂਪਸ ਗਰਾਊਂਡ ਦੇ ਉੱਤੇ ਪੁੱਟ ਕਰਨਗੇ ਈਰਾਨ ਦੇ ਵਿੱਚ ਜੇ ਜ਼ਰੂਰਤ ਪਈ, ਤਾਂ ਉਹਨਾਂ ਨੇ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਨਾ ਉਹਨਾਂ ਨੇ ਨਾ ਕੀਤੀ ਤੇ ਨਾ ਉਹਨਾਂ ਨੇ ਹਾਂ ਜਿਹੜੀ ਉਹ ਕੀਤੀ ਹੈਗੀ ਆ। ਸੋ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਦੇ ਤਹਿਤ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਕਾਨੂੰਨ ਦਸੰਬਰ ਦੇ ਵਿੱਚ ਸਾਈਨ ਕੀਤਾ ਸੀ, ਆਟੋਮੈਟਿਕ ਰਜਿਸਟ੍ਰੇਸ਼ਨ ਹੋਊਗੀ ਸਾਰੇ ਹੀ ਉਹਨਾਂ ਮਰਦ US ਸਿਟੀਜ਼ਨ ਦੇ ਲਈ, ਐਵਰੀ ਅਦਰ ਮੇਲ ਪਰਸਨ ਇਨ ਦਾ ਕੰਟਰੀ US ਸਿਟੀਜ਼ਨ ਤੇ ਦੂਜਿਆਂ ਦੀ ਵੀ ਜਿਹੜੇ 18 ਤੋਂ 26 ਸਾਲ ਦੀ ਉਮਰ ਦੇ ਵਿੱਚ ਹੈਗੀ ਆ। ਮੈਂਡੇਟਰੀ ਰਜਿਸਟ੍ਰੇਸ਼ਨ ਕਹਿੰਦੇ ਅਪਲਾਈ ਕਰੂਗੀ ਗ੍ਰੀਨ ਕਾਰਡ ਹੋਲਡਰਸ ਦੇ ਲਈ ਵੀ, ਰਿਫਿਊਜੀਜ਼ ਦੇ ਲਈ ਵੀ, ਅਸਾਈਲਮ ਸੀਕਰਸ ਦੇ ਲਈ ਤੇ ਅਨਡਾਕੂਮੈਂਟਡ ਮੈਨ ਦੇ ਲਈ। ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾ ਜਿੱਦਾਂ H1B ਵਾਲੇ ਹੁੰਦੇ ਆ ਜਾਂ ਸਟੂਡੈਂਟ ਵਾਲੇ ਹੁੰਦੇ ਆ, ਉਹਨਾਂ ਨੂੰ ਐਗਜ਼ੈਂਪਟ ਇਸ ਦੇ ਵਿੱਚੋਂ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਮੌਜੂਦਾ ਕਰੰਟਲੀ ਜੇ ਕਹਿੰਦੇ ਵੀ ਸੂਬਿਆਂ ਦੇ ਵਿੱਚ ਆਟੋਮੈਟਿਕ ਰਜਿਸਟ੍ਰੇਸ਼ਨ ਇਨੈਕਟ ਨਹੀਂ ਹੁੰਦੀ ਤਾਂ ਉਹਨਾਂ ਨੂੰ 30 ਦਿਨਾਂ ਦੇ ਵਿੱਚ ਆਪਣੇ 18ਵੇਂ ਜਨਮ ਦਿਨ ਤੋਂ 30 ਦਿਨਾਂ ਦੇ ਵਿੱਚ ਸਿਲੈਕਟਿਵ ਸਰਵਿਸ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕਰਨਾ ਹੈਗਾ ਆ। ਲੇਟ ਰਜਿਸਟ੍ਰੇਸ਼ਨ ਕਹਿੰਦੇ ਵੀ 26 ਸਾਲ ਹੋਣ ਤੱਕ ਵੀ ਉਹ ਅਲਾਓ ਕਰਦੇ ਆ। ਐਰੀਜ਼ੋਨਾ, ਡੈਲਾਵੇਅਰ, ਵਾਸ਼ਿੰਗਟਨ DC ਜਿਹੜੇ ਆ ਉੱਥੇ ਆਟੋਮੈਟਿਕਲੀ ਰਜਿਸਟਰ ਕੀਤੇ ਜਾਂਦੇ ਸੀਗੇ ਐਲੀਜੀਬਲ ਮੈਨ ਜਦੋਂ ਵੀ ਉਹ ਡਰਾਈਵਰ ਲਾਇਸੈਂਸ ਦੇ ਲਈ ਜਾਂ ਕੋਈ ਸਟੇਟ ਆਇਡੈਂਟੀਫਿਕੇਸ਼ਨ ਦੇ ਲਈ ਅਪਲਾਈ ਜਿਹੜਾ ਉਹ ਕਰਦੇ ਸੀਗੇ। ਪਰ ਆਉਂਦੀ ਦਸੰਬਰ ਦੇ ਵਿੱਚ ਹੁਣ ਪੂਰੇ ਨੇਸ਼ਨ ਵਾਈਡ 18 ਤੋਂ 26 ਸਾਲ ਦੇ ਜਿਹੜੇ ਨੌਜਵਾਨ ਆ ਮਰਦ ਨੇ, ਚਾਹੇ ਉਹ ਸਿਟੀਜ਼ਨ ਨੇ, ਚਾਹੇ ਉਹ ਗ੍ਰੀਨ ਕਾਰਡ ਹੋਲਡਰ ਨੇ, ਅਸਾਈਲਮ ਸੀਕਰ ਨੇ, ਅਨਡਾਕੂਮੈਂਟਡ ਨੇ ਜਾਂ ਰਿਫਿਊਜੀ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਮੈਂਡੇਟਰੀ ਵੀ ਕਰਨੀ ਹੀ ਪੈਣੀ ਆ ਰਜਿਸਟ੍ਰੇਸ਼ਨ।
ਦ ਐਟਲਾਂਟਿਕ ਮੈਗਜ਼ੀਨ ਅੱਜ ਰਿਪੋਰਟ ਕਰ ਰਿਹਾ ਵੀ ਇਰਾਨ ਵਾਲਿਆਂ ਦਾ ਅਪਰ ਹੈਂਡ ਹੈਗਾ ਆ ਜੋ ਨੈਗੋਸ਼ੀਏਸ਼ਨਸ ਹੋਣੀਆਂ ਆ ਉਹਦੇ ਵਿੱਚ। ਕਿਉਂਕਿ ਕਹਿੰਦੇ ਵੀ ਹੁਣ ਆਲਰੇਡੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਬੈਂਸ ਆ ਉਹ ਪਾਕਿਸਤਾਨ ਜਾ ਰਹੇ ਹੈਗੇ ਆ ਤੇ ਇਰਾਨ ਦੀ ਵੀ ਲੀਡਰਸ਼ਿਪ ਉੱਥੇ ਪਹੁੰਚ ਰਹੀ ਹੈਗੀ ਆ। ਤੇ ਈਵਨ ਦੋ ਇਹ ਕਿਹਾ ਗਿਆ ਸੀ ਵੀ 2 ਵੀਕਾਂ ਲਈ ਸੀਜ਼ ਫਾਇਰ ਆ, ਪਰ ਇਜ਼ਰਾਈਲ ਵਾਲਿਆਂ ਨੇ ਨੈਕਸਟ ਡੇ ਹੀ ਜਿਹੜਾ ਲੈਬਨਾਨ ਦੇ ਉੱਤੇ ਅਟੈਕ ਕਰ ਦਿੱਤਾ ਤੇ 300 ਲੋਕਾਂ ਨੂੰ ਮਾਰ ਦਿੱਤਾ ਤੇ 1000 ਤੋਂ ਵੱਧ ਜਿਹੜੇ ਆ ਫੱਟੜ ਕਰ ਦਿੱਤੇ ਹੈਗੇ ਆ। ਦੂਸਰੇ ਪਾਸੇ ਇਰਾਨ ਵਾਲਿਆਂ ਨੇ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਪੂਰੀ ਤਰ੍ਹਾਂ ਰੋਕਿਆ ਹੈਗਾ ਆ। ਪਾਕਿਸਤਾਨ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਕਹਿੰਦੇ ਵੀ ਪੁਸ਼ ਕਰੂਗੇ ਤਾਂ ਕਿ ਜਿਹੜਾ ਇਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਉਹ ਪੂਰਾ ਨਾ ਹੋ ਸਕੇ। ਇਰਾਨੀਅਨ ਜਿਹੜੇ ਆ ਉਹ ਚਾਹੁੰਦੇ ਆ ਵੀ ਸਾਡੇ ਉੱਤੇ ਜਿਹੜੀਆਂ ਸਟ੍ਰਾਈਕਸ ਹੋ ਰਹੀਆਂ ਇਨਕਲੂਡਿੰਗ ਲੈਬਨਾਨ ਉਹ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਤੇ ਸਾਨੂੰ ਜਿਹੜਾ ਹੱਕ ਹੋਣਾ ਚਾਹੀਦਾ ਨਿਊਕਲੀਅਰ ਐਨਰਿਚਮੈਂਟ ਦੇ ਲਈ, ਜੋ ਕਿ ਜਿਹੜਾ ਨਿਊਕਲੀਅਰ ਲਈ ਜਿਹੜਾ ਕਿਸੇ ਤਰ੍ਹਾਂ ਦੇ ਆਰਸਨਲ ਨਹੀਂ ਵਰਤਿਆ ਜਾਣਾ, ਪਰ ਰੈਗੂਲਰ ਜਿਹੜਾ ਆ ਸਿਵਲ ਲਈ ਉਹ ਵਰਤਿਆ ਜਾਊਗਾ। ਸਟੇਟ ਆਫ ਹਾਰਮੋਜ਼ ਜਿਹੜੀ ਆ ਉਹ ਪਹਿਲੀ ਵਾਰੀ ਉਹਨਾਂ ਨੇ ਜਿਹੜੀ ਕਬਜ਼ੇ 'ਚ ਪੂਰੀ ਤਰ੍ਹਾਂ ਲੈ ਲਈ ਆ। ਕਹਿੰਦੇ ਵੀ ਅਸੀਂ ਇੱਥੋਂ ਹੁਣ ਲੰਘਣ ਨਹੀਂ ਦੇਣਾ। ਇਰਾਨੀਅਨ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਗਵਰਨਮੈਂਟ ਜਿਹੜੀ ਆ ਉਹ ਡਿਲੇ ਕਰੂਗੀ 2-3 ਹੋਰ ਰਿਕੁਐਸਟ ਨੂੰ ਲੈ ਕੇ, ਖਾਸ ਕਰਕੇ ਜਿਹੜਾ ਲੈਬਨਾਨ ਵਾਲਾ ਆ ਤੇ ਜੋ ਉਹਨਾਂ ਦਾ ਨੁਕਸਾਨ ਹੋਇਆ ਉਸ ਦੇ ਪੈਸੇ ਦੇ ਲਈ। ਸੋ ਜੇ ਇਰਾਨੀਅਨਸ ਕਹਿੰਦੇ ਵਿਲਿੰਗ ਆ ਤੇ ਨੈਗੋਸ਼ੀਏਟ ਕਰਨਗੇ ਗੁੱਡ ਫੇਥ ਦੇ ਵਿੱਚ, ਤੇ ਸਾਡਾ ਜਿਹੜਾ ਓਪਨ ਹੈਂਡ ਹੈਗਾ, ਜੇਡੀ ਵੈਂਸ ਉਹਨਾਂ ਨੇ ਇਹ ਕਿਹਾ ਹੈਗਾ ਆ ਜਦੋਂ ਉਹ 에ਅਰ ਫੋਰਸ 2 ਦੇ ਉੱਤੇ ਜਿਹੜੇ ਬੋਰਡ ਕੀਤੇ ਸੀ। ਤੇ ਜੇ ਕਹਿੰਦੇ ਵੀ ਉਹ ਸਾਡੇ ਨਾਲ ਪਲੇ ਕਰਨਗੇ ਦੈਨ ਦੇ ਆਰ ਗੋਇੰਗ ਟੂ ਫਾਈਂਡ ਅਸ ਵੀ ਅਸੀਂ ਜਿਹੜੇ ਆ ਉਹ ਹਾਰਡ ਵੀ ਬਹੁਤ ਹੈਗੇ ਆ। ਸੋ ਉਹਦਾ ਜਿਹੜਾ ਜਵਾਬ ਆ ਬਹੁਤ ਬੁਰੀ ਤਰ੍ਹਾਂ ਨਾਲ ਦਿੱਤਾ ਜਾਊਗਾ। ਜੀ, ਅਗਲੀ ਜਿਹੜੀ ਹੁਣ ਅਸੀਂ ਗੱਲ ਕਰਦੇ ਜਾਈਏ, ਕੱਲ ਖਬਰ ਸਾਂਝੀ ਕੀਤੀ ਸੀ ਵੀ ਟਲੈਰੀ ਕਾਊਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਜਿਹੜੇ ਕੁਝ ਡੈਪਟੀਜ਼ ਇੱਕ ਇਵਿਕਸ਼ਨ ਆਰਡਰ ਦੇਣ ਗਏ ਸੀਗੇ ਇਸ ਘਰ ਦੇ ਵਿੱਚ, ਤਾਂ ਉੱਥੇ ਗੋਲੀकांड ਵਾਪਰਿਆ ਸੀ ਜਿਸ ਦੇ ਕਰਕੇ ਉਸ ਸ਼ੈਰਿਫ ਦੇ ਗੋਲੀ ਜਿਹੜੀ ਉਹ ਲੱਗੀ ਸੀ। ਹੁਣ ਜਿਹੜਾ ਇਹ ਖਬਰ ਆ ਰਹੀ ਆ ਵੀ ਉਸ ਦੀ ਇੱਕ ਤਾਂ ਸ਼ੈਰਿਫ ਦੀ ਜਿਹੜੀ ਉਹ ਡਿਪਟੀ ਦੀ ਉਹ ਮੌਤ ਹੋ ਗਈ ਆ, ਤੇ ਹੁਣ ਕਹਿੰਦੇ ਵੀ ਜਿਹੜਾ ਸਸਪੈਕਟ ਜਿਸ ਦੇ ਉੱਤੇ ਦੋਸ਼ ਸੀਗੇ ਵੀ ਉਸਨੇ ਡਿਪਟੀ ਨੂੰ ਜਿਹੜੀ ਉਹ ਗੋਲੀ ਮਾਰ ਕੇ ਮਾਰਿਆ ਆ, ਉਹ ਕਹਿੰਦੇ ਇੱਕ ਆਰਮਰਡ ਵਹੀਕਲ ਦੇ ਨਾਲ ਰਨ ਓਵਰ ਹੋ ਗਿਆ ਆ। ਕਹਿੰਦੇ ਵੀ ਘੰਟਿਆਂ ਬੰਦੀ ਫਾਇਰ ਫਾਈਟ ਜਿਹੜਾ ਸਟੈਂਡ ਆਫ ਆ ਉਹ ਉੱਥੇ ਵਾਪਰਿਆ ਆ। ਡੋਂਟ ਸ਼ੂਟ ਐਟ ਕਾਪਸ, ਯੂ ਸ਼ੂਟ ਐਟ ਕਾਪਸ, we are going to run you over, he got run over, he got what he deserved। ਇਹ ਜਿਹੜੇ ਸ਼ੈਰਿਫ ਦਾ ਜਿਹੜਾ ਉਹ ਬਾਅਦ ਦੇ ਵਿੱਚ ਬਿਆਨ ਆਇਆ ਸੀ। ਜਿਹੜਾ ਜਿਸਨੇ ਸ਼ੈਰਿਫ ਡਿਪਟੀ ਨੂੰ ਜਿਹੜਾ ਉਹ ਗੋਲੀ ਮਾਰੀ ਸੀ, ਡੇਵਿਡ ਐਰਿਕ ਮੋਰਾਲਸ ਉਸ ਦਾ ਨਾਮ ਸਸਪੈਕਟ ਦਾ ਜਿਹੜਾ ਉਹ ਦੱਸਿਆ ਗਿਆ। ਕਹਿੰਦੇ ਵੀ ਅਲਟੀਮੇਟਲੀ ਲਾ ਐਨਫੋਰਸਮੈਂਟ ਦੀ ਬੇਅਰਕੈਟ ਆਰਮਰਡ ਵਹੀਕਲ ਆ ਉਸ ਦੇ ਹੇਠਾਂ ਜਿਹੜਾ ਉਹ ਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਸਸਪੈਕਟ ਆ ਉੱਥੇ ਥੱਲੇ ਡਿੱਗਦਾ ਪਿਆ ਸੀ, ਉਸਦੀ ਬੇਸਿਕਲੀ ਲਾਸ਼ ਹੀ ਜਿਹੜੀ ਉਹ ਬਾਅਦ ਚ ਪਈ ਸੀ। ਉਸਨੇ ਕੈਮੋਫਲਾਜ ਕਲੋਥਿੰਗ ਤੇ ਉਹ ਪਾਈ ਹੋਈ ਸੀ ਤੇ ਇਸ ਤਰੀਕੇ ਦੇ ਨਾਲ ਉਹ ਦੇਖਿਆ ਆ। ਕਾਉਂਟੀ ਦੇ ਜਿਹੜੇ ਸ਼ੈਰਿਫ ਨੇ ਮਾਈਕ ਬਰਡੋ, ਉਹਨਾਂ ਨੇ ਬਾਅਦ ਦੇ ਵਿੱਚ ਇਹ ਜਿਹੜੀ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਵੀ ਸਿਚੁਏਸ਼ਨ ਨੂੰ ਰਿਜ਼ੋਲਵ ਕਰ ਲਿਆ ਗਿਆ ਆ। ਸਸਪੈਕਟ ਇਜ਼ ਨਾਓ ਡੈਡ, ਹੀ ਵਾਜ਼ ਨਾਟ ਸ਼ਾਟ, ਵਨ ਆਫ ਦਾ ਬੇਅਰਕੈਟਸ ਰੈਨ ਹਿਮ ਓਵਰ ਐਂਡ ਕਿਲਡ ਹਿਮ। ਇਹ ਜਿਹੜਾ ਦੱਸਿਆ ਆ। ਸੋ ਕਹਿੰਦੇ ਵੀ ਇਹ ਜਿਹੜੀ ਸ਼ੂਟਿੰਗ ਆ ਉਹ ਤਕਰੀਬਨ ਸਵੇਰੇ 10:40 ਦੇ ਉੱਤੇ ਪੋਰਟਰਵਿਲ ਦੇ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ ਦੇ ਵਿੱਚ ਡੈਪਟੀਜ਼ ਨੇ ਐਨਕਾਊਂਟਰ ਕੀਤਾ ਸੀ ਤੇ ਇੱਕ ਹਾਈ ਪਾਵਰਡ ਰਾਈਫਲ ਦੇ ਨਾਲ ਮੋਰਾਲਸ ਨੇ ਡੈਪਟੀਜ਼ ਦੇ ਉੱਤੇ ਗੋਲੀ ਚਲਾਈ ਸੀ, ਜਿਸ ਦੇ ਵਿੱਚ ਇੱਕ ਡੈਪਟੀ ਦੀ ਮੌਤ ਹੋਈ ਸੀ। ਤੇ ਹੁਣ ਇਸ ਤਰੀਕੇ ਦੇ ਨਾਲ ਦੱਸਿਆ ਗਿਆ ਵੀ ਗੱਡੀ ਥੱਲੇ ਦੇ ਕੇ ਉਸ ਨੂੰ ਮਾਰ ਦਿੱਤਾ ਗਿਆ ਹੈ। ਅਗਲੀ ਖਬਰ ਆਇਰਲੈਂਡ ਤੋਂ ਆ ਰਹੀ ਹੈ। ਆਇਰਲੈਂਡ ਦੇ ਵਿੱਚ ਕਹਿੰਦੇ ਵੀ ਅੱਜ ਰਾਤ ਤਾਈਂ 500 ਤੋਂ ਵੱਧ ਜਿਹੜੇ ਆਇਰਿਸ਼ ਪੈਟਰੋਲ ਸਟੇਸ਼ਨਸ ਆ ਉਹ ਬਿਨਾਂ ਗੈਸ ਤੋਂ ਹੋਣਗੇ। ਨੋ ਫਿਊਲ ਬਾਈ ਦਾ ਐਂਡ ਆਫ ਦਾ ਡੇ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਆ ਪ੍ਰੋਟੈਸਟ ਹੋ ਰਹੇ ਹੈਗੇ ਆ ਆਇਰਲੈਂਡ ਦੇ ਵਿੱਚ। ਐਂਬੂਲੈਂਸ ਸਰਵਿਸਿਜ਼ ਨੇ ਇਹ ਕਿਹਾ ਕਿ ਸਾਨੂੰ ਜਿਹੜਾ ਆ ਨਾ ਰੋਕਿਆ ਜਾਵੇ ਜੇ ਕਿਸੇ ਨੂੰ ਐਮਰਜੈਂਸੀ ਜਿਹੜੀ ਜ਼ਰੂਰਤ ਹੈਗੀ ਆ। ਫਿਊਲ ਦੀਆਂ ਪ੍ਰਾਈਸ ਇਨਫਲੇਸ਼ਨ ਨੂੰ ਲੈ ਕੇ ਤੇ ਜੋ ਵੋਲੇਟਿਲਿਟੀ ਚੱਲ ਰਹੀ ਹੈਗੀ ਆ ਨਾਰਦਰਨ ਆਇਰਲੈਂਡ ਦੇ ਵਿੱਚ, ਕਹਿੰਦੇ ਵੀ ਬਹੁਤ ਬੁਰਾ ਹਾਲ ਹੈਗਾ। ਉਹਨਾਂ ਦਾ ਜਿਹੜਾ ਆਇਲ ਰਿਜ਼ਰਵ ਆ ਉਹ ਆਲਮੋਸਟ ਜ਼ੀਰੋ ਹੋ ਚੁੱਕਾ ਹੈਗਾ। ਅਨਲੈਸ ਕਿ ਸਟੇਟ ਆਫ ਹਾਰਮੋਜ਼ ਦੇ ਥਰੂ ਉਹਨਾਂ ਨੂੰ ਨਵੀਂ ਸ਼ਿਪਮੈਂਟ ਜਾਂਦੀ ਆ ਤੇ ਉਹ ਅੱਜ ਰਾਤ ਤਾਈਂ ਉਹਨਾਂ ਦੇ ਕੋਲ ਸਾਰਾ ਤੇਲ ਜਿਹੜਾ ਆ ਉਹ ਮੁੱਕ ਜਾਣਾ ਹੈਗਾ।
ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਉਹਨਾਂ ਦੇ ਦੁਆਰਾ ਜਿਹੜਾ 250 ਫੁੱਟ ਆਰਚ ਜੋ ਵਾਸ਼ਿੰਗਟਨ ਦੇ ਵਿੱਚ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਆ, ਉਹਦਾ ਅਧਿਕਾਰਿਤ ਡਿਜ਼ਾਈਨ ਉਸ ਨੂੰ ਰਿਲੀਜ਼ ਕੀਤਾ ਗਿਆ ਹੈਗਾ ਸੋ ਟਰੰਪ ਹੁਣਾਂ ਨੇ ਆਰਚ ਪ੍ਰਪੋਜ਼ ਕੀਤੀ ਸੀਗੀ। ਕਹਿੰਦੇ ਵੀ ਲਿੰਕਨ ਮੈਮੋਰੀਅਲ ਦੇ ਅਕ੍ਰੋਸ 250ਵੀਂ ਜਿਹੜੀ ਅਮਰੀਕਾ ਦੀ ਆਜ਼ਾਦੀ ਦੀ ਸਾਲਗਿਰਾ ਦੇ ਮੌਕੇ ਇਹ ਉਹਨਾਂ ਨੇ ਕਿਹਾ ਸੀਗਾ। ਸੋ 250 ਫੁੱਟ ਆਰਚ ਜਿਹੜੀ ਆ ਉਹ ਬਣਾਈ ਜਾਣੀ ਆ। ਕਹਿੰਦੇ ਵੀ ਆਰਲਿੰਗਟਨ ਮੈਮੋਰੀਅਲ ਬ੍ਰਿਜ ਇੱਕ ਪਾਸੇ ਜਿਹੜਾ ਹੋਊਗਾ ਜਿਹੜਾ ਪੋਟੋਮੈਕ ਰਿਵਰ ਦੇ ਉੱਤੇ ਆ, ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਆਪਣੀ ਜਿਹੜੀ ਛਾਪ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਪੱਕਿਆਂ ਛੱਡ ਕੇ ਜਾਣ ਦੇ ਲਈ ਇਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ। ਆਲਰੇਡੀ ਉਹਨਾਂ ਦੇ ਜਿਹੜੇ ਸਾਈਨ ਆ ਉਹ ਕਰੰਸੀ ਦੇ ਉੱਤੇ, ਉਹਨਾਂ ਦੀ ਤਸਵੀਰ ਵਾਲਾ ਜਿਹੜਾ ਸਿੱਕਾ ਆ ਉਹ ਉਹਨਾਂ ਨੇ ਆਲਰੇਡੀ ਜਿਹੜਾ ਅਪਰੂਵ ਕਰਾ ਲਿਆ ਆ। ਕਮਿਸ਼ਨ ਆਫ ਫਾਈਨ ਆਰਟਸ ਜਿਹੜੇ ਇੱਕ ਫੈਡਰਲ ਡਿਜ਼ਾਈਨ ਪੈਨਲ ਆ ਜੋ ਕਿ ਟਰੰਪ ਹੁਣਾਂ ਨੇ ਆਪਣੇ ਸਾਥੀਆਂ ਦੇ ਨਾਲ ਭਰਿਆ ਪਿਆ ਆ, ਉਹਨਾਂ ਨੂੰ ਇਹ ਜਿਹੜੀਆਂ ਡਰਾਇੰਗਸ ਆ ਉਹ ਸਬਮਿਟ ਕਰ ਦਿੱਤੀਆਂ ਗਈਆਂ ਹੈਗੀਆਂ ਸੋ ਬੇਸਿਕਲੀ ਟਰੰਪ ਹੁਣੀ ਚਾਹ ਰਹੇ ਆ ਵੀ ਮੁਲਕ ਭਰ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ, ਉਹਨਾਂ ਦੀ ਇੱਕ ਹਿਸਾਬ ਦੇ ਨਾਲ ਯਾਦ ਆ, ਉਹ ਆਪਣੇ ਜਿਉਂਦੇ ਜੀ ਬਣਾ ਕੇ ਜਿਹੜੇ ਉਹ ਚਲੇ ਜਾਣ। ਸੋ 250ਵੀਂ ਜਿਹੜੀ ਸਾਲਗਿਰਾ ਆ ਅਮਰੀਕਾ ਦੀ ਆਜ਼ਾਦੀ ਦੀ, ਉਹ ਇਹਨਾਂ ਦੇ ਮੌਕੇ ਜਿਹੜੀ ਉਹ ਆਈ ਹੋਈ ਆ, ਤਾਂ ਉਸ ਦੇ ਨਾਲ ਇਹ ਆਪਣੇ ਆਪ ਨੂੰ ਵੀ ਇੱਥੇ ਪਰਮਾਨੈਂਟ ਯਾਦਗਾਰ ਜਿਹੜੀ ਉਹ ਛੱਡ ਕੇ ਜਾਣਾ ਚਾਹ ਰਹੇ ਆ। ਅਗਲੀ ਖਬਰ ਵੱਲ ਚੱਲੀਏ ਜੋ ਯੋਲੋ ਕਾਉਂਟੀ ਤੋਂ ਆ ਰਹੀ ਹੈ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਪਟਾਕਿਆਂ ਦਾ ਬਹੁਤ ਵੱਡਾ ਜਿਹੜਾ ਐਕਸਪਲੋਜ਼ਨ ਹੋਇਆ ਸੀ, ਜਿਹਦੇ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉਹਨਾਂ ਦੇ ਸੰਬੰਧ ਦੇ ਵਿੱਚ ਕਈ ਲੋਕਾਂ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਆ। ਪ੍ਰੋਸੀਕਿਊਟਰਸ ਨੇ ਯੋਲੋ ਕਾਉਂਟੀ ਦੇ ਵਿੱਚ 8 ਲੋਕਾਂ ਨੂੰ ਇਸ ਜੋ ਐਕਸਪਲੋਜ਼ਨ ਹੋਇਆ ਸੀ ਫਾਇਰ ਵਰਕਸ ਦਾ, ਉਹਦੇ ਸੰਬੰਧ ਦੇ ਵਿੱਚ ਜੋ ਐਸਪਾਰਟੋ ਟਾਊਨ ਦੇ ਵਿੱਚ ਜੁਲਾਈ 1 2025 ਨੂੰ ਹੋਇਆ ਸੀ, ਉਹਨੂੰ ਦੇਖਦੇ ਹੋਏ ਕਹਿੰਦੇ ਭਈ ਇਹ ਇੱਕ ਇਲੀਗਲ ਐਕਸਪਲੋਜ਼ਨ ਆਪਰੇਸ਼ਨ ਸੀਗਾ। ਤੇ ਇਨਵੈਸਟੀਗੇਟਰ ਨੇ ਕਿਹਾ 78 ਏਕੜ ਅੱਗ ਲੱਗ ਗਈ ਸੀ, 78 ਏਕੜ ਜਿਹੜੀ ਲੈਂਡ ਸੀ। ਤੇ ਐਸਪਾਰਟੋ ਜਿਹੜਾ ਆ 40 ਕੁ ਮੀਲ ਸੈਕਰਾਮੈਂਟੋ ਤੋਂ ਨਾਰਥ ਵੱਲ ਨੂੰ ਹੈਗਾ ਆ। ਜਿਹੜੇ ਲੋਕ ਚਾਰਜ ਕੀਤੇ ਗਏ ਆ ਉਹਨਾਂ ਦੇ ਵਿੱਚੋਂ ਇੱਕ ਸੈਮੂਅਲ ਮਚਾਡੋ, ਇਹ ਜੋ ਯੋਲੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦਾ ਲਿeutenant ਆ। ਕਹਿੰਦੇ ਵੀ ਉਹ ਸ਼ੈਰਿਫ ਡਿਪਾਰਟਮੈਂਟ 'ਚ ਕੰਮ ਕਰਦਾ ਸੀ ਤੇ ਉਸ ਨੇ ਜਿਹੜਾ ਇਲੀਗਲੀ 1 ਮਿਲੀਅਨ ਪਾਉਂਡ ਫਾਇਰ ਵਰਕਸ ਜਿਹੜੇ ਆ ਉਸ ਪ੍ਰਾਪਰਟੀ ਦੇ ਵਿੱਚ ਸਟੋਰ ਕੀਤੇ ਹੋਏ ਸੀ, ਤੇ ਆਪਣੀ ਪੋਜੀਸ਼ਨ ਨੂੰ ਉਸਨੇ ਯੂਜ਼ ਕੀਤਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਉਹਦੀ ਜਿਹੜੀ ਆ ਸਿਕਿਉਰਿਟੀ ਵਗੈਰਾ ਉਹ ਚੈੱਕ ਨਾ ਹੋਵੇ। ਇਹ ਯੋਲੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਕਲਾਰਾ ਨੈਵਿਟੀ ਉਹਨਾਂ ਨੇ ਇਹ ਦੱਸਿਆ ਆ। ਮਸ਼ਾਡੋ ਦੇ ਉੱਤੇ 26 ਚਾਰਜਸ ਜਿਹੜੇ ਲਾਏ ਹੈਗੇ ਆ, ਜਿਹਦੇ ਵਿੱਚੋਂ 7 ਮਰਡਰ ਦੇ ਚਾਰਜਸ ਵੀ ਹੈਗੇ ਆ, ਚਾਈਲਡ ਐਂਡੇਂਜਰਮੈਂਟ, ਐਨੀਮਲ ਕਰੂਅਲਟੀ, ਵੈਪਨ ਵਾਇਲੇਸ਼ਨਸ, ਟੈਕਸ ਫਰਾਡ, ਇਹ ਸਾਰਾ ਕੁਝ। ਤੇ ਇਸ ਤੋਂ ਬਿਨਾਂ ਹੋਰ ਜਿਹੜੇ ਕੈਂਥਚੀ ਓਨਰ ਜਿਹੜਾ ਡਿਵਾਸਟੇਟਿੰਗ ਪਾਇਰੋਟੈਕਨਿਕਸ ਕੰਪਨੀ ਸੀ ਉਹਦਾ ਓਨਰ ਆ, ਤੇ ਜਿਨ ਇਲੀਗਲੀ ਫਾਇਰ ਵਰਕਸ ਸਟੋਰ ਕੀਤੇ ਸੀਗੇ ਮਸ਼ਾਡੋ ਦੇ ਵੇਅਰ ਹਾਊਸ ਦੇ ਵਿੱਚ, ਤੇ ਉਸ ਨੂੰ ਵੀ ਮਰਡਰ ਦੇ ਅੰਡਰ ਜਿਹੜਾ ਚਾਰਜ ਕੀਤਾ ਗਿਆ ਤੇ ਉਹਨੂੰ ਫਲੋਰੀਡਾ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਜੀ ਹਰਜੋਤ ਸਿੰਘ ਜੀ, ਆਪਾਂ ਕਹਾਂਗੇ ਵੀ ਇਹ ਵੀ ਜਿੱਦਾਂ ਇੱਕ ਲੋਜ਼ ਵਾਲੀ ਗੁੱਡ ਨਿਊਜ਼ ਤੁਸੀਂ ਦੱਸੀ ਸੀ, ਇਹ ਖਬਰ LA ਤੋਂ ਆ ਰਹੀ ਆ। ਜਿਹੜੇ ਲੋਕ ਇਸ ਟਾਈਮ ਕੰਮ ਦੀ ਭਾਲ ਦੇ ਵਿੱਚ ਆ, ਤੁਹਾਡੇ ਲਈ ਇਹ ਇੱਕ ਗੁੱਡ ਨਿਊਜ਼ ਜਿਹੜੀ ਉਹ ਹੋ ਸਕਦੀ ਆ। LA ਕਹਿ ਰਿਹਾ ਵੀ ਉਹਨਾਂ ਨੂੰ 1 ਲੱਖ ਕੰਸਟਰਕਸ਼ਨ ਵਰਕਰਸ ਦੀ ਜ਼ਰੂਰਤ ਹੈਗੀ ਆ, ਤੇ ਜਿਹੜੇ ਕਮਿਊਨਿਟੀ ਕਾਲਜਸ ਆ ਕਹਿੰਦੇ ਵੀ ਇਸ ਟਾਈਮ ਉਹਨਾਂ ਦੇ ਵਿੱਚ ਦੌੜ ਲੱਗੀ ਪਈ ਆ ਵੀ ਕੰਸਟਰਕਸ਼ਨ ਦੀਆਂ ਜੌਬਸ ਨੂੰ ਲੈ ਕੇ ਲੋਕਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਟ੍ਰੇਨ ਕੀਤਾ ਜਾਵੇ। ਕਾਰਨ ਕੀ ਆ ਵੀ ਪੈਲੀਸੇਡ ਫਾਇਰ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਜਾਨੀ ਨੁਕਸਾਨ ਹੋਇਆ, ਬਹੁਤ ਸਾਰੀਆਂ ਲੋਕਾਂ ਦੀਆਂ ਮੌਤ ਹੋਈ, ਤੇ ਉਸ ਦੇ ਨਾਲ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਸ ਆ ਉਹ ਸੜ ਕੇ ਸਵਾਹ ਹੋ ਗਈਆਂ। ਹੁਣ ਉਹਨਾਂ ਸਾਰੀਆਂ ਬਿਲਡਿੰਗਸ ਨੂੰ ਮੁੜ ਉਸਾਰੀ ਜਿਹੜੀ ਆ ਉਹ ਕੀਤੀ ਜਾਣੀ ਹੈਗੀ ਆ। ਸੋ ਕਹਿੰਦੇ ਵੀ ਇਹ ਅੱਜ ਨਹੀਂ, 1 ਸਾਲ ਲਈ ਨਹੀਂ, 2 ਸਾਲ ਨਹੀਂ, ਆਉਂਦੇ ਕਈ ਸਾਲਾਂ ਦੇ ਲਈ ਜਿਹੜੀਆਂ LA ਦੇ ਵਿੱਚ ਕੰਸਟਰਕਸ਼ਨ ਜੌਬਸ ਆ ਉਹਨਾਂ ਦੀ ਭਰਮਾਰ ਰਹੇਗੀ। ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਲੋਕਾਂ ਦੇ ਲਈ ਇੱਕ ਓਪਰਚੁਨਿਟੀ ਆ, ਜੇ ਤੁਹਾਡਾ ਹੋਰ ਕੰਮ ਠੱਪ ਹੋਇਆ ਆ ਜਾਂ ਘਟ ਗਿਆ ਆ, ਤੁਸੀਂ ਕਾਰਪੈਂਟਰ, ਇਲੈਕਟ੍ਰੀਸ਼ੀਅਨ, ਪਲੰਬਿੰਗ, HVAC, ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਸਿੱਖ ਸਕਦੇ ਆ। ਬਹੁਤ ਸਾਰੇ ਜਿਹੜੇ ਕਮਿਊਨਿਟੀ ਕਾਲਜਸ ਦੇ ਵਿੱਚ ਰੈਜ਼ੀਡੈਂਟਸ ਦੀ ਬਹੁਤ ਥੋੜ੍ਹੀ ਫੀਸ ਦੇ ਉੱਤੇ ਤੁਹਾਨੂੰ ਜਿਹੜਾ ਉਹ ਕੋਰਸਿਸ ਆ, ਕੁਝ ਸਮੈਸਟਰ ਦੇ ਜਿਹੜੇ ਕੋਰਸਿਸ ਆ, ਕੁਝ ਹਫ਼ਤਿਆਂ ਦੇ ਜਿਹੜੇ ਕੋਰਸਿਸ ਦੇ ਨਾਲ ਤੁਸੀਂ ਆਪਣੀ ਸਰਟੀਫਿਕੇਸ਼ਨ ਜਿਹੜੀ ਉਹ ਪੂਰੀ ਕਰ ਸਕਦੇ ਆ।
ਇਸੇ ਤਰੀਕੇ ਦੇ ਨਾਲ US ਨਿਊਜ਼ ਨੇ ਇੱਕ ਸਟੋਰੀ ਰਨ ਕੀਤੀ ਆ ਹਡਸਨ ਆਈਡੋਵ ਦੀ। ਕਹਿੰਦਾ ਵੀ ਉਹਨੂੰ ਆਪਣੇ ਕਾਲਜ ਦੀਆਂ ਆਪਸ਼ਨਸ ਕੋਈ ਬਾਹਲੀਆਂ ਐਕਸਾਈਟ ਨਹੀਂ ਸੀ ਕਰ ਰਹੀਆਂ। ਕਹਿੰਦਾ ਵੀ ਜਿੰਨੀ ਦੇਰ ਤੱਕ ਉਹਨੂੰ ਜਦੋਂ ਅਫਸੋਸ ਦੇ ਨਾਲ ਉਹਦਾ ਘਰ ਜਿਹੜਾ ਉਹ ਬਰਨ ਡਾਊਨ ਹੋ ਗਿਆ ਜਦੋਂ ਹਾਈ ਸਕੂਲ 'ਚ ਪੜ੍ਹ ਰਿਹਾ ਸੀ। ਗ੍ਰੈਜੂਏਸ਼ਨ ਤੋਂ ਜਿਹੜਾ ਇੱਕ ਹਫ਼ਤੇ ਬਾਅਦ ਹੀ ਉਹਦੇ ਜਿਹੜੇ ਕਹਿੰਦੇ ਵੀ ਸਾਥੀਆਂ ਨੇ, ਕਲਾਸਮੇਟਸ ਨੇ ਕਾਰਪੈਂਟਰੀ ਪ੍ਰੋਗਰਾਮ ਜਿਹੜੇ LA ਦੇ ਟ੍ਰੇਡ ਟੈਕਨੀਕਲ ਕਾਲਜ ਆ, ਕਮਿਊਨਿਟੀ ਕਾਲਜ ਆ, ਉਸ ਦੇ ਜਿਹੜਾ ਉਹ ਕਰ ਰਿਹਾ। ਸੋ ਕਹਿੰਦੇ ਵੀ ਅਗਲੇ 10 ਸਾਲ ਦੇ ਜਿਹੜੇ ਪਲਾਨ ਨੇ ਉੱਥੇ ਕੰਸਟਰਕਸ਼ਨ ਦੇ। ਸੋ 1 ਲੱਖ ਤੋਂ ਵੱਧ ਕੰਸਟਰਕਸ਼ਨ ਵਰਕਰਸ ਵੱਖ-ਵੱਖ ਫੀਲਡਸ ਦੇ ਜਿਹੜੇ ਉਹਨਾਂ ਨੂੰ ਚਾਹੀਦੇ ਜਿਹੜੇ ਉਹ ਹੋਣਗੇ। LA ਦੇ ਵਿੱਚ ਕਹਿੰਦੇ ਆਲਰੇਡੀ 70,000 ਕੁਆਲੀਫਾਈਡ ਕੰਸਟਰਕਸ਼ਨ ਵਰਕਰਸ ਦੀ ਘਾਟ ਸੀਗੀ ਤੇ ਕਹਿੰਦੇ ਵੀ ਇਹ ਹਜ਼ਾਰਾਂ ਹੀ ਜਿਹੜੇ ਘਰ ਸੜਨ ਤੋਂ ਬਾਅਦ 'ਚ, ਬਿਜ਼ਨਸਿਸ ਸੜਨ ਤੋਂ ਬਾਅਦ 'ਚ ਇਹ ਜਿਹੜੀ ਸਮੱਸਿਆ ਹੋਰ ਵੀ ਜ਼ਿਆਦਾ ਪੇਚੀਦਾ ਜਾਂ ਮਾੜੀ ਜਿਹੜੀ ਉਹ ਬਣ ਚੁੱਕੀ ਆ। ਸੋ ਹੁਣ ਸਿਟੀ ਕਹਿੰਦੀ ਆ ਵੀ ਉਹਨਾਂ ਨੂੰ 1 ਲੱਖ ਕੰਸਟਰਕਸ਼ਨ ਵਰਕਰਸ ਦੀ ਜਾਂ ਕੰਸਟਰਕਸ਼ਨ ਦੇ ਨਾਲ ਸੰਬੰਧਿਤ ਕਰੀਅਰਸ ਦੀ ਜਿਹੜੀ ਉਹ ਜ਼ਰੂਰਤ ਹੋਵੇਗੀ। ਇਸ ਦੇ ਵਿੱਚ ਕਹਿੰਦੇ ਮੀਡੀਅਨ ਪੇ $30 ਪ੍ਰਤੀ ਘੰਟਾ ਜਿਹੜਾ ਉਹ ਤੁਹਾਨੂੰ ਮਿਲ ਸਕਦੀ ਹੈਗੀ ਆ। ਸੋ ਪਿਛਲੇ ਸਾਲ ਸਟੇਟ ਨੇ LA ਕਮਿਊਨਿਟੀ ਕਾਲਜਸ ਨੂੰ $5 ਮਿਲੀਅਨ ਦਿੱਤਾ ਸੀਗਾ ਤਾਂ ਜੋ ਉਹ ਹੋਰ ਜਿਹੜੇ ਵਰਕਰਸ ਆ ਜੋ ਪੈਲੀਸੇਡ ਤੇ ਈਟਨ ਫਾਇਰ ਤੋਂ ਬਾਅਦ 'ਚ ਮੁੜ ਉਸਾਰੀ ਦੇ ਵਿੱਚ ਰੀਬਿਲਡ ਦੇ ਲਈ ਮਦਦ ਜਿਹੜੀ ਉਹ ਕਰ ਸਕਣ। ਸੋ ਹੁਣ ਇਹ ਜਿਹੜਾ ਟ੍ਰੇਡ ਲਾਸ ਐਂਜਲਸ ਟ੍ਰੇਡ ਟੈਕਨੀਕਲ ਕਾਲਜ ਆ ਉੱਥੇ ਇਹ ਜਿਹੜੀ ਰਾਸ਼ੀ ਹੈ, ਫੰਡ ਜਿਹੜੇ ਉਹ ਪਹੁੰਚੇ ਨੇ ਤੇ ਉੱਥੇ ਹੁਣ ਸਿਖਲਾਈ ਦਿੱਤੀ ਜਾਊਗੀ। ਆਪਾਂ ਗੇਟਵੇ ਟੂ ਕਾਲਜ ਪ੍ਰੋਗਰਾਮ ਦੇ ਜ਼ਰੀਏ ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਗੁਰਮਿੰਦਰ ਸਿੰਘ ਸੰਘਾ ਹੋਣਾ ਦੇ ਨਾਲ ਵੀ ਕਈ ਵਾਰੀ ਗੱਲਬਾਤ ਜਿਹੜੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਦਾਂ ਦੇ ਸਰਟੀਫਿਕੇਸ਼ਨਸ ਦੇ ਬਾਰੇ ਜਿਹੜੀ ਉਹ ਦੱਸਿਆ ਹੈਗਾ ਆ। ਸੋ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਜਾਂ YouTube ਪੇਜ ਦੇ ਉੱਤੇ ਜਾ ਕੇ ਗੇਟਵੇ ਟੂ ਕਾਲਜ ਪ੍ਰੋਗਰਾਮ ਸਰਚ ਕਰ ਸਕਦੇ ਆ। ਉਹਦੀ ਪਲੇਲਿਸਟ ਦੇ ਵਿੱਚ ਤੁਹਾਨੂੰ ਸਾਰੀ ਜਿਹੜੀ ਉਸ ਦੇ ਵਿੱਚ ਜਾਣਕਾਰੀ ਪਤਾ ਲੱਗੂਗੀ। ਪਰ LA ਸਾਈਡ ਕੰਸਟਰਕਸ਼ਨ ਵਰਕਰਸ ਦੀ ਜਿਹੜੀ ਉਹ ਬਹੁਤ ਜ਼ਿਆਦਾ ਡਿਮਾਂਡ ਹੋਊਗੀ। ਸੋ ਜਿਹੜੇ ਲੋਕ ਕੋਈ ਇਦਾਂ ਦੀ ਕਾਰਜਕਾਰੀ ਜਿਹੜਾ ਇਦਾਂ ਦੀ ਕੋਈ ਕੋਰਸ ਸਿੱਖ ਲੈਂਦੇ ਆ, ਟ੍ਰੇਡ ਕੋਈ ਸਿੱਖਦੇ ਆ, ਤਾਂ ਉਹਦੇ ਵਿੱਚ ਉਹਨਾਂ ਦਾ ਕਰੀਅਰ ਜਿਹੜਾ ਕਾਫੀ ਜ਼ਿਆਦਾ ਅੱਗੇ ਵੱਧ ਸਕਦਾ ਆ। ਲੋਜ਼ ਵਾਲੇ ਤਾਂ ਆਲਰੇਡੀ $250 ਮਿਲੀਅਨ ਹਰਜੋਤ ਸਿੰਘ ਜੀ ਆਉਂਦੇ 10 ਸਾਲਾਂ 'ਚ ਖਰਚਣ ਜਿਹੜੇ ਉਹ ਜਾ ਰਹੇ ਆ ਤੇ ਇੱਥੇ ਜੌਬਸ ਵੀ ਜਿਹੜੀਆਂ ਹੁਣ ਦੱਸੀਆਂ ਜਾ ਰਹੀਆਂ ਵੀ 1 ਲੱਖ ਵਰਕਰਸ ਦੀ ਜ਼ਰੂਰਤ ਰਹੇਗੀ। ਅਗਲੀ ਖਬਰ ਵੱਲ ਚਲੀਏ ਤੇ ਫਿਰ ਆਪਾਂ ਜਿਹੜੀ ਆ ਕਰੰਸੀ ਦੀ ਗੱਲਬਾਤ ਕਰਾਂਗੇ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿੱਛੇ ਜਿਹੇ ਜਸਟਿਸ ਡਿਪਾਰਟਮੈਂਟ ਨੇ ਤਾਂ 10 ਭਾਰਤੀ ਮੂਲ ਦੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਜਿਹੜਾ ਇੰਡਾਈਟ ਕੀਤਾ ਸੀਗਾ ਬੋਸਟਨ ਦੇ ਵਿੱਚ ਕਿਉਂਕਿ ਉਹ ਜਿਹੜੀਆਂ ਆ ਝੂਠੀਆਂ ਆਰਮ ਰੋਬਰੀਜ਼ ਯੂ ਵੀਜ਼ੇ ਦਾ ਫਰਾਡ ਕਰ ਰਹੇ ਲੈਂਦੇ ਸੀ। ਉਹਨਾਂ ਸਾਰਿਆਂ ਨੂੰ ਕ੍ਰਿਮੀਨਲ ਕੰਪਲੇਂਟ ਦੇ ਅਗੇਂਸਟ ਚਾਰਜ ਕੀਤਾ ਗਿਆ ਸੀ ਮਾਰਚ 2026 ਚ। ਹੁਣ ਜਿਹੜੀ ਨਵੀਂ ਅਪਡੇਟ ਇਹ ਆ ਰਹੀ ਆ ਵੀ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਹੁਣ 10 ਜਿਹੜੇ ਚਾਰਜ ਕੀਤੇ ਗਏ ਸੀ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ, ਛੱਡ ਦਿੱਤਾ ਗਿਆ ਸੀ ਔਨ ਕੰਡੀਸ਼ਨ। ਹੁਣ ਉਹ ਡਿਪੋਰਟ ਹੋਣਗੇ ਜਦੋਂ ਉਹਨਾਂ ਦੀ ਜਿਹੜੀ ਸਜ਼ਾ ਆ ਖਤਮ ਹੋਊਗੀ। 10 ਜਿਹੜੇ ਪਟੇਲ ਸੀਗੇ, ਜਿਤਨ ਕੁਮਾਰ ਪਟੇਲ 39 ਸਾਲਾਂ ਦਾ, ਮਹੇਸ਼ ਕੁਮਾਰ ਪਟੇਲ, ਸੰਜੇ ਕੁਮਾਰ ਪਟੇਲ, ਦੀਪਕ ਬੈਨ ਪਟੇਲ, ਰਮੇਸ਼ ਭਾਈ ਪਟੇਲ, ਅਮਿਤ ਬੈਨ ਪਟੇਲ, ਰੋਨਾ ਕੁਮਾਰ ਪਟੇਲ, ਸੰਗੀਤਾ ਬੈਨ ਪਟੇਲ, ਮਿੰਦਕੇਸ਼ ਪਟੇਲ, ਸੋਨਲ ਪਟੇਲ, ਇਹ ਸਾਰੇ। ਸੋ ਇਹ ਫਰਾਡ ਕੇਸ ਸੀਗਾ, ਰੋਬਰੀ ਹੁੰਦੀ ਨਹੀਂ ਸੀ, ਝੂਠੀਆਂ ਸ਼ੋਅ ਕਰਕੇ ਤੇ ਉਹ ਜਿਹੜਾ ਆ ਯੂ ਵੀਜ਼ਾ ਅਪਲਾਈ ਕਰਦੇ ਆ। ਸੋ ਕਹਿੰਦੇ ਭਈ ਉਹਨਾਂ ਨੂੰ ਜਿਹੜੇ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ ਇਹਦੇ ਵਿੱਚ 5 ਸਾਲਾਂ ਦੀ ਸਜ਼ਾ ਹੁੰਦੀ ਜੇਲ੍ਹ ਦੇ ਵਿੱਚ, 3 ਸਾਲਾਂ ਦੀ ਸੁਪਰਵਾਈਜ਼ਡ ਰਿਲੀਜ਼ ਤੇ $2.5 ਲੱਖ ਤੱਕ ਦਾ ਜਿਹੜਾ ਫਾਈਨ ਹੁੰਦਾ ਹੈਗਾ ਆ। ਮਾਰਚ 11 ਨੂੰ ਇਹ ਜਿਹੜੇ ਸਾਰੇ ਇੰਡੀਅਨ ਭਾਰਤੀ ਮੂਲ ਦੇ ਪਟੇਲ ਜਿਹੜੇ ਚਾਰਜ ਕੀਤੇ ਗਏ ਸੀ, ਹੁਣ ਜਿਹੜੇ 10 ਜਾਣੇ ਆ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ 40 ਸਾਲਾਂ ਦਾ ਓਲਡ ਮਿੱਤਲ ਪਟੇਲ ਉਸ ਨੂੰ ਵੀ ਚਾਰਜ ਕੀਤਾ ਗਿਆ ਵੀ ਉਹ ਅਨਲਾਫਲੀ ਜੋ ਮੈਸੇਚਿਊਸੇਟਸ ਆ ਉੱਥੇ ਰਹਿ ਰਿਹਾ ਸੀ। ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਜੇ ਮਾਰਕੀਟਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਕੀ ਅੱਜ ਦੀ ਜਿਹੜੀ ਸਥਿਤੀ ਰਹੀ ਆ ਤਾਂ ਉਸ ਦੇ ਵਿੱਚ ਦੱਸੇ ਜਾਈਏ ਡਾਓ ਜੋਨ ਅੱਜ 270 ਪੁਆਇੰਟ ਘਟ ਕੇ 47,916 ਤੇ ਬੰਦ ਹੋਇਆ। S&P 7.8 ਪੁਆਇੰਟ ਘਟ ਕੇ 6817। ਨੈਸਡੈਕ 80 ਪੁਆਇੰਟ ਵੱਧ ਕੇ 22,903 ਦੇ ਉੱਤੇ। ਸੋਨੇ ਦਾ ਭਾਅ $4771 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $96 ਪ੍ਰਤੀ ਬੈਰਲ। 10 ਈਅਰ ਯੀਲਡ 4.34%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $72,975 ਤੇ ਇਥੀਰੀਅਮ $2,244 ਦੇ ਬਰਾਬਰ ਚੱਲ ਰਿਹਾ ਆ।
ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1.39, ਪਾਕਿਸਤਾਨ ਦੇ $279 ਤੇ 31 ਪੈਸੇ ਤੇ ਇੰਡੀਆ ਦੇ $93 ਤੇ 9 ਪੈਸੇ ਰਹੇ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਲਾਸਟ ਡੇਟ ਹੈਗੀ ਆ ਤੁਹਾਡਾ ਪ੍ਰੋਪਰਟੀ ਟੈਕਸ ਪੇ ਕਰਨ ਦੀ। ਸੋ ਮੇਕ ਸ਼ੋਰ ਕਰੋ ਜਿਨ੍ਹਾਂ ਨੇ ਨਹੀਂ ਮੇਲ ਕੀਤਾ, ਉਹ ਅੱਜ ਦੀ ਸਟੈਂਪ ਲੱਗਣੀ ਚਾਹੀਦੀ ਆ, ਨਹੀਂ ਤਾਂ ਆਨਲਾਈਨ ਜਾ ਕੇ ਤੁਸੀਂ ਪੇ ਕਰ ਸਕਦੇ ਹੋ। ਤੇ ਇਸ ਤੋਂ ਬਿਨਾਂ ਵੀਕਐਂਡ ਦੇ ਦੌਰਾਨ ਰੀਨੋ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਬਾਰੇ ਦੱਸ ਦਿਓ ਥੋੜ੍ਹਾ ਜਿਹਾ। ਜੀ ਬਿਲਕੁਲ, ਪ੍ਰੋਗਰਾਮ ਉੱਥੇ ਆ, ਉੱਥੇ ਗੁਰਮਤਿ ਸਮਾਗਮ ਨਗਰ ਕੀਰਤਨ ਇਨਸਾਈਡ ਜਿਹੜਾ ਉਹ ਹੋਣਾ ਆ। ਸੋ ਸ਼ਨੀਚਰਵਾਰ ਤੇ ਐਤਵਾਰ ਉੱਥੋਂ ਜਿਹੜੀ ਕਵਰੇਜ ਆ ਉਹ ਤੁਸੀਂ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਉਹ ਤੁਸੀਂ ਦੇਖੋਗੇ। ਸੋ ਉਹ ਵੀ ਜਿਹੜਾ ਉਹ ਦੇਖਣਾ ਨਾ ਭੁੱਲਿਓ। ਸੋ ਬਾਕੀ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਉੱਥੇ ਹੁਮ ਹੁਮਾ ਕੇ ਪਹੁੰਚਣ ਦੇ ਲਈ ਬੇਨਤੀ ਵੀ ਜਿਹੜੀ ਉਹ ਕੀਤੀ ਜਾਂਦੀ ਆ। ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਆ ਉਹ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵਿਸਾਖੀ ਦੇ ਸੰਬੰਧ ਦੇ ਵਿੱਚ, ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਚੱਲ ਰਹੇ ਨੇ। ਸੋ ਸਾਰਿਆਂ ਨੂੰ ਆਪੋ ਆਪਣੇ ਲੋਕਲ ਗੁਰੂ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਤੇ ਇੱਕ ਚੀਜ਼ ਜਾਂਦੇ ਜਾਂਦੇ ਫਿਰ ਦੱਸਦੇ ਜਾਈਏ, ਕੱਲ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੋਵੇਗਾ ਪਰ ਉਸ ਦੇ ਵਿੱਚ ਕਾਲਸ ਨਹੀਂ ਲੈ ਹੋਣਗੀਆਂ। ਸੋ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਸੁਣਨਾ ਜਿਹੜਾ ਸਵੇਰੇ 9:30 ਵਜੇ ਨਾ ਭੁੱਲਿਓ। ਹੁਣ ਲੈਂਦੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ।